पंजाबी रेडियो USA सुन रही सारिया समूह संगतां साडे जिन्ने ਸਰੋਤੇ ਹਨ ਉਹ ਔਰ ਸਾਡੇ ਔਰ ਦਰਸ਼ਕ ਜਿਹੜੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਦੇਖ ਰਹੇ ਹਨ ਉਹਨਾਂ ਨੂੰ ਇੱਕ ਵਾਰ ਫੇਰ ਬਾਬਾ ਗੁਰੂ ਨਾਨਕ ਦੇਵ ਜੀ ਦੀ ਜਨਮ ਧਰਤੀ ਨਨਕਾਣਾ ਸਾਹਿਬ ਤੇ ਜੀ ਆਇਆਂ ਨੂੰ ਕਹਿੰਦੇ ਆ। ਦੇਸ਼ਾਂ ਵਿਦੇਸ਼ਾਂ ਤੋਂ ਜਿੱਦਾਂ ਭਰਵੀਆਂ ਸੰਗਤਾਂ ਆਈਆਂ ਇੱਥੇ ਮੋਹ ਪਿਆਰ ਜਿਹੜਾ ਉਹ ਦੇਖ ਰਹੇ ਹਨ, ਜੋ ਲੋਕਾਂ ਵੱਲੋਂ ਜੋ ਲੋਕਾਈ ਵੱਲੋਂ ਔਰ ਜੋ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਨੇ ਉਹ ਵੀ ਮੌਜੂਦ ਆ। ਤੇ ਇਸ ਵੇਲੇ ਮੇਰੇ ਨਾਲ ਸਾਡੇ ਇੱਕ ਯਾਤਰੀ ਸਾਡੇ ਇੱਕ ਪਰੋਣੇ ਬਲਕਿ ਬਾਬੇ ਨਾਨਕ ਦੇ ਪਰੋਣੇ ਨੇ ਜਿਹੜੇ ਉਹ ਮੌਜੂਦ ਨੇ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਂ ਦੱਸੋ। ਮੇਰਾ ਨਾਮ ਮਹਿਮਾ ਸਿੰਘ ਹੈ ਜੀ। ਕਿੱਥੋਂ ਆਉਣਾ ਹੋਇਆ? ਮੈਂ UK ਤੋਂ ਆਇਆ ਥਰੂ ਫਗਵਾੜਾ ਪੰਜਾਬ। ਵਾਹ ਵਾਹ। ਤੇ ਵਲਾਇਤ ਦੇ ਵਿੱਚ ਬਹਿ ਕੇ ਜ਼ਾਹਿਰ ਹੈ ਕਿ ਪਿਛਲੇ ਕੁਝ 6 ਮਹੀਨਿਆਂ ਤੋਂ ਜਾਂ ਜਦੋਂ ਤੋਂ ਇਮਰਾਨ ਖਾਨ ਸਰਕਾਰ ਨੇ ਐਲਾਨ ਕੀਤਾ ਸੀਗਾ ਕਿ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਅਲੰਘ ਜਿਹੜਾ ਉਹਦੇ ਬਾਰੇ ਇਹ ਹੈ ਮਤਲਬ ਖੁੱਲਾ ਡੁੱਲਾ ਇੱਕ ਬਿਆਨ ਆਇਆ। ਉਧਰ ਦਾ ਮੀਡੀਆ ਵੀ ਵੇਖਦੇ ਹੋਵੋਗੇ, ਸਾਡਾ ਮੀਡੀਆ ਵੀ ਰੋਜ਼ ਦੱਸਣ ਡਿਆ ਹੈਗਾ ਅੱਜ ਮਾਰਬਲ ਲੱਗ ਗਿਆ, ਅੱਜ ਰਗੜਾਈ ਸ਼ੁਰੂ ਹੋ ਗਈ, ਅੱਜ ਕੰਧਾਂ ਦੀ ਅਸਾਰੀ ਹੋ ਗਈ, ਅੱਜ ਲੈਂਟਰ ਪੈ ਗਿਆ, ਧੂੜਾਂ ਪੱਟ ਕੰਮ ਹੋਣ ਡਿਆ ਆ। ਦੋਵੇਂ ਮੀਡੀਆ ਨੇ ਆਪੋ ਆਪਣੇ ਤਾਈਂ ਪ੍ਰੈਜ਼ੈਂਟ ਕੀਤਾ। ਤੁਸੀਂ ਹੱਕ ਦੀ ਜਿਹੜੀ ਗੱਲ ਇੱਥੇ ਆ ਕੇ ਵੇਖੀ ਉਹ ਜ਼ਰਾ ਦੱਸੋ। ਇੱਥੇ ਆ ਕੇ ਸਾਨੂੰ ਬਹੁਤ ਸੋਹਣਾ ਲੱਗਾ। ਮੀਡੀਆ ਉਧਰ ਸਾਰੇ ਸੋਸ਼ਲ ਮੀਡੀਆ ਤੇ ਵੀ ਬਹੁਤ ਇਮਰਾਨ ਖਾਨ ਦੀ ਇੱਜ਼ਤ ਹੋ ਰਹੀ ਆ। ਤੇ ਅਸੀਂ ਇੱਥੇ ਆ ਕੇ ਜਦੋਂ ਦੇਖਿਆ ਨਾ ਮਤਲਬ ਜੋ ਇਮਰਾਨ ਖਾਨ ਨੇ ਕੀਤਾ ਉਹ ਨਾ ਤਾਂ ਅਸੀਂ ਭੁੱਲ ਸਕਦੇ ਹਾਂ ਨਾ ਮਤਲਬ ਸਿੱਖ ਕੌਮ ਭੁੱਲ ਸਕਦੀ ਆ। ਤੇ ਹੋ ਸਕਦਾ ਇਮਰਾਨ ਖਾਨ ਨੂੰ ਪਾਕਿਸਤਾਨ ਸ਼ੱਕ ਭੁੱਲ ਜਾਊਗਾ ਪਰ ਸਿੱਖ ਕਦੀ ਨਹੀਂ ਭੁੱਲ ਸਕਦੇ। ਹਾਂਜੀ। ਦੂਜੀ ਗੱਲ ਜੋ ਸਾਨੂੰ ਇੱਥੇ ਪਿਆਰ ਮਿਲਿਆ ਛੋਟੇ ਛੋਟੇ ਬੱਚਿਆਂ ਦਾ ਬੀਬੀਆਂ ਦਾ ਉਹ ਅਸੀਂ ਜਿੱਥੇ ਵੀ ਗੁਰਦੁਆਰੇ ਜਾਈਦਾ ਉਹ ਇਹ ਕਹਿੰਦੀ ਆ ਵੀ ਅਸੀਂ ਤੁਹਾਡੇ ਨਾਲ ਫੋਟੋ ਖਿਚਾਉਣੀ ਆ। ਕੀ ਕਹਿੰਦੇ ਸਾਡੇ ਇੰਨਾ ਪਿਆਰ ਕੀਤਾ ਨਿਆਣਿਆਂ ਨੇ, ਫੋਟੋ ਸਾਡੇ ਨਾਲ ਖਿਚਾਈਆਂ ਤੇ ਅਸੀਂ ਉਹਨਾਂ ਦਾ ਬਹੁਤ ਵੈਲਕਮ ਕੀਤਾ। ਤੇ ਇਹਦਾ ਮਤਲਬ ਨਤੀਜਾ ਇਹ ਨਿਕਲਦਾ ਮੇਰੇ ਹਿਸਾਬ ਨਾਲ ਕਿ ਜੋ ਇੱਥੇ ਦੇ ਸਾਡੇ ਬਜ਼ੁਰਗ ਆ ਨਾ ਪਹਿਲਾਂ ਦੇ ਉਹਨੇ ਆਪਣੇ ਨਿਆਣਿਆਂ ਨੂੰ ਕੀ ਸਮਝਾਇਆ ਜਿਹੜਾ ਕਿ ਉਹਨਾਂ ਨੂੰ ਵਾਹ ਸਾਡੇ ਨਿਆਣਿਆਂ ਨਾਲ ਜ਼ਿਆਦਾ ਹਿਸਟਰੀ ਪਤਾ ਜੋ ਜਿਹੜੇ ਸਾਡੇ ਨਾਲ ਪਿਆਰ ਕਰ ਰਿਹਾ। ਤੇ ਇਸ ਕਰਕੇ ਸਾਡਾ ਮਨ ਬਹੁਤ ਖੁਸ਼ ਆ ਜੀ। ਤੇ ਅਸੀਂ ਮੁਸਲਮਾਨ ਹੋਈਏ, ਸਿੱਖ ਹੋਈਏ, ਹਿੰਦੂ ਹੋਈਏ, ਜੋ ਅਸੀਂ ਭਾਈ ਆ ਨਾ ਉਹ ਭਾਈ ਰਹਿਣਾ। ਹਾਂ ਵਿੱਚ ਜਿਹੜੇ ਬੰਦੇ ਖਰਾਬ ਆ ਉਹ ਜੋ ਮਰਜ਼ੀ ਖਰਾਬੀ ਕਰੀ ਜਾਣਾ, ਇਹ ਪਿਆਰ ਸਾਡਾ ਇੱਦੇ ਰਹਿਣਾ। ਅੱਛਾ ਇਹ ਦੱਸੋ ਕਰਤਾਰਪੁਰ ਅਲੰਘ ਦੀ ਕੱਲ ਜਦੋਂ ਰਿਬਨ ਕਟਿੰਗ ਸੈਰਮਨੀ ਹੋਈ ਹੈ ਉਸ ਤੋਂ ਪਹਿਲਾਂ ਵੰਸਵੰਨੀਆਂ ਗੱਲਾਂ ਵੀ ਹੋਈਆਂ ਪਰ ਸਾਡੇ ਇਮਰਾਨ ਖਾਨ ਜਿਹੜੇ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਤੇ ਬਾਹਾਂ ਖੋਲ ਕੇ ਉਹ ਬਈ ਇਹ ਜਿਹੜਾ ਫੀਸ ਆ $200 ਇਹ ਵੀ ਮਾਫ ਹੈ ਕਿ ਇਹ ਪਾਸਪੋਰਟ ਜਿਹਦੇ ਕੋਲ ਨਹੀਂ ਹੈ ਉਹਨੂੰ ਵੀ ਮਾਫੀ, ਸਿਰਫ ਇੱਕ ਵੈਲਿਡ ID। 47 ਦੀ ਵੰਡ ਤੋਂ ਬਾਅਦ ਏਡਾ ਭੁੱਬਾਂ ਮਾਰਦਾ ਛਾਲਾਂ ਮਾਰਦਾ ਪਿਆਰ ਇਸ ਤੋਂ ਪਹਿਲੇ ਵੈਸੇ ਬੇਸ਼ੁਮਾਰ ਸਾਡੇ ਵੀ ਇੱਥੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਆਏ ਔਰ ਤੁਹਾਡੇ ਵਾਲੇ ਪਾਸੇ ਵੀ ਆਏ, ਕਿਸੇ ਹੋਰ ਇਹ ਕੀਤਾ ਨਹੀਂ। ਇਸ ਨਿੱਘ ਨੂੰ ਕਿੱਦਾਂ ਮਹਿਸੂਸ ਕਰਦੇ ਜੇ? ਅੰਦਰ ਕੀ ਸ਼ਬਦ ਨੇ ਜਿਹੜੇ ਸਾਡੇ ਦਰਸ਼ਕਾਂ ਲਈ ਔਰ ਸਰੋਤਿਆਂ ਲਈ ਕਹਿਣਾ ਚਾਹੋਗੇ? ਹਾਂਜੀ ਇਹ ਚੀਜ਼ ਜਿੱਦਾਂ ਇਹਨੇ ਪੈਸੇ ਵੀ ਮਾਫ ਕਰਤੇ, ਪਾਸਪੋਰਟ ਵੀ ਖੁੱਲ੍ਹਾ ਕਰਤਾ ਤੇ ਉਹ ਇਸ ਕਰਕੇ ਕਿ ਜਿਹੜੇ ਕਈ ਬੰਦੇ ਅਫੋਰਡ ਨਹੀਂ ਕਰ ਸਕਦੇ ਜਿਹਨਾਂ ਕੋਲ ਪਾਸਪੋਰਟ ਨਹੀਂ ਹੈ ਉਹਨਾਂ ਲਈ ਖੁੱਲ੍ਹ ਹੋ ਗਈ। ਇਹ ਤਾਂ ਬਹੁਤ ਚੰਗੀ ਚੀਜ਼ ਇਮਰਾਨ ਖਾਨ ਨੇ ਕੀਤੀ ਆ। ਤੇ ਇਸੇ ਕਰਕੇ ਮੈਂ ਇਹ ਕਹਿਣਾ ਵੀ ਜੋ ਇਮਰਾਨ ਖਾਨ ਨੇ ਕੀਤਾ ਮੈਂ ਜਾਣੀ ਸਾਰੇ ਪਾਕਿਸਤਾਨੀ ਵੀਰਾਂ ਨੂੰ ਇਹ ਕਹੂੰਗਾ ਸਾਰੇ ਮੁਲਕ ਨੂੰ ਕਿ ਇਹਨੂੰ ਮੁੜ ਕੇ ਤੁਸੀਂ ਫੇਰ ਸਿਲੈਕਟ ਕਰੋ, ਵੋਟ ਤੁਸੀਂ ਮੁੜ ਕੇ ਇਹਨਾਂ ਨੂੰ ਪਾਓ। ਹਾਂਜੀ ਲੋ ਜੀ ਇਹ ਤੇ ਇਮਰਾਨ ਖਾਨ ਦੀ ਇਲੈਕਸ਼ਨ ਕੈਂਪੇਨ ਵੀ ਸ਼ੁਰੂ ਹੋਈ। ਮੈਂ ਹੁਣ ਆਖਰੀ ਜਿਹੜੀ ਗੱਲ ਪੁੱਛਣਾ ਚਾਹੂੰ, ਵਲਾਇਤ ਜਾਓਗੇ, ਪਾਕਿਸਤਾਨ ਵੇਖਿਆ, ਸਰਕਾਰ ਦੇ ਉਪਰਾਲੇ ਵੇਖੇ, ਇਮਰਾਨ ਖਾਨ ਦੀਆਂ ਕਰਨੀਆਂ ਵੇਖੀਆਂ, ਲੋਕਾਂ ਦਾ ਮੋਹ ਪਿਆਰ ਵੇਖਿਆ, ਕੀ ਸੁਣਾ ਲੈ ਕੇ ਚਲੇ ਜੇ ਤੇ ਕਿਹੜੀ ਗੱਲ ਜ਼ਰੂਰ ਚੇਤੇ ਰੱਖ ਕੇ ਉੱਥੇ ਜਾ ਕੇ ਤੁਸੀਂ ਦੱਸਣੀ ਹੈ? ਇਹ ਕਿਹੜੀ ਗੱਲ ਹੈ ਜਿਹੜੀ ਅੰਦਰ ਸਾਂਭ ਲਈ ਕੁੰਜੀ ਨੇ? ਅਸੀਂ ਇਹ ਸਮਝਿਆ ਵੀ ਜੇ ਇੱਥੇ ਦੇ ਬੱਚੇ ਆ ਨਾ ਸਾਨੂੰ ਇੰਨਾ ਪਿਆਰ ਦਿੱਤਾ ਉਹਨੇ ਵੀ ਸਾਡਾ ਜਾਣੀ ਦਿਲ ਭਰ ਜਾਂਦਾ। ਇਹ ਮੈਂ ਜਿਹੜਾ ਵੀ ਮੇਰਾ ਰਿਸ਼ਤੇਦਾਰ ਜਿਹੜਾ ਵੀ ਮੇਰਾ ਫਰੈਂਡ ਮੈਂ ਉਹਨੂੰ ਇਹ ਦੱਸੂਗਾ ਵੀ ਤੁਸੀਂ ਪਾਕਿਸਤਾਨ ਨੂੰ ਜ਼ਰੂਰ ਵਿਜ਼ਿਟ ਕਰਕੇ ਆਓ, ਨਨਕਾਣਾ ਸਾਹਿਬ ਜਾਓ ਤੇ ਜਿਹੜੇ ਸਾਡੇ ਵੀਰ ਪਾਕਿਸਤਾਨ ਵਿੱਚ ਬੈਠੇ ਆ ਸਾਡੇ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਜ਼ਰੂਰ ਗਲੋਂ ਮਿਲ ਕੇ ਆਓ। ਬੜੀ ਬੜੀ ਮਿਹਰਬਾਨੀ ਕਿ ਤੁਸੀਂ ਕੁਝ ਸਮਾਂ ਜਿਹੜਾ ਉਹ ਸਾਡੇ ਸੁਣਨ ਵਾਲਿਆਂ ਵਾਸਤੇ ਦਾਦ ਕੀਤਾ, ਕੁਝ ਸਾਡੇ ਨਾਲ ਪਲ ਨੇ ਜਿਹੜੇ ਉਹ ਗੁਜ਼ਾਰੇ। ਅਸੀਂ ਧੰਨਭਾਗੀ ਹਾਂ ਤੁਹਾਡੇ ਔਰ ਇਹ ਅਰਦਾਸ ਕਰਨੇ ਆ ਕਿ ਜਦੋਂ ਤੁਸੀਂ ਜਾਓ ਤੇ ਝੋਲੀਆਂ ਭਰ ਭਰ ਐਸੀਆਂ ਸੋਹਣੀਆਂ ਯਾਦਾਂ ਲੈ ਕੇ ਜਾਓ ਕਿ ਤੁਹਾਨੂੰ ਆਪਣਾ ਦੇਸ਼ ਆਪਣੀ ਜਨਮ ਭੂਮੀ ਜਿਹੜੀ ਉਹ ਤੇ ਭੁੱਲ ਜਾਵੇ ਪਰ ਬਾਬੇ ਨਾਨਕ ਦੀ ਇਹ ਧਰਤੀ ਨਾ ਭੁੱਲੇ। ਹਾਂ ਜੀ ਜ਼ਰੂਰ ਜੀ। ਇਹ ਤਾਂ ਮੈਂ ਤੁਹਾਡੀ ਬਹੁਤ ਸ਼ੁਕਰੀਆ ਕਰਦਾ, ਤੁਸੀਂ ਸਾਡਾ ਐਡਾ ਵੈਲਕਮ ਕੀਤਾ। ਤੇ ਬਾਬੇ ਨਾਨਕ ਨੂੰ ਤਾਂ ਦੁਨੀਆ ਨਹੀਂ ਭੁੱਲ ਸਕਦੀ, ਇਸ ਤਾਂ ਇੱਕ ਪਾਸੇ ਰਹੇ।
ਤੇ ਇਹੀ ਮੇਰੇ ਕੋਲ ਕਹਿਣ ਨੂੰ ਹੈ। ਹੋਰ ਤਾਂ ਮੈਂ ਇੰਨੇ ਲਫ਼ਜ਼ਾਂ ਵਿੱਚ ਕੁਛ ਤੁਹਾਡਾ ਸ਼ੁਕਰੀਆ ਨਹੀਂ ਕਰ ਸਕਦਾ ਜੋ ਸਾਨੂੰ ਸਾਡੇ ਅੰਦਰ ਆ। ਜੀ ਇਹ ਤਾਂ ਪੰਜਾਬੀ ਰੇਡੀਓ USA ਦੀ ਡਿਊਟੀ ਹੈ। ਇਹ ਸ਼ੁਕਰੀਏ ਤੋਂ ਥੈਂਕ ਯੂ ਤੋਂ ਬਿਲਕੁਲ ਪਰਾਂ ਦੀ ਇੱਕ ਸੇਵਾ ਹੈ। ਇਹ ਤੇ ਸਾਡੇ ਧੰਨ ਭਾਗ ਨੇ ਕਿ ਇਸ ਕੰਮ ਨੂੰ ਅਸੀਂ ਜੁੜੇ। ਥੈਂਕ ਯੂ, ਤੁਸੀਂ ਸਮਾਂ ਦਿੱਤਾ। ਬਹੁਤ ਸਾਰਾ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਜੀ, ਅਸੀਂ ਪੰਜਾਬੀ ਰੇਡੀਓ USA ਦੇ ਸੁਣਨ ਵਾਲਿਆਂ ਨੂੰ ਵਾਪਸ ਸਟੂਡੀਓਜ਼ ਲਈ ਚੱਲਦੇ ਹਾਂ। ਮਸੂਦ ਮਲਿਕ ਕੁਝ ਲੰਮਿਆਂ ਬਾਅਦ ਅਗਲੀ ਕਵਰੇਜ ਦੇ ਨਾਲ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ ਹੈ।